ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਹਰਜੋਤ ਸਿੰਘ ਜੀ ਅਪਡੇਟ ਕੈਲੀਫੋਰਨੀਆ 'ਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ FM ਸਟੇਸ਼ਨਸ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 30 ਤਰੀਕ ਆ, 3 ਮੰਗਲਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਬਿਲਵਜਨ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਤੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408-722-7698। ਸੋਤਿਓ, ਜਿਸ ਤਰ੍ਹਾਂ ਆਪਾਂ ਤੁਹਾਡੇ ਨਾਲ ਸਵੇਰੇ ਅਪਡੇਟ ਅਮਰੀਕਾ 'ਚ ਡਿਸਕਸ ਕੀਤਾ ਸੀ, ਅੱਜ US ਦੀ ਸੁਪਰੀਮ ਕੋਰਟ ਨੇ 3 ਦੇ ਕਰੀਬ ਜਿਹੜੇ ਆ ਡਿਸੀਜਨ ਬੜੇ ਤਕੜੇ ਲਏ ਆ। ਇੱਕ ਪਹਿਲਾ ਡਿਸੀਜਨ ਜਿਹੜਾ ਆ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ ਆ, ਜੋ ਟਰੰਪ ਨਹੀਂ ਕਹਿੰਦੇ ਸੀ ਵੀ ਜਿਹੜੇ ਲੋਕ ਸਿਟੀਜ਼ਨ ਨੇ, ਜੇ ਉਹਨਾਂ ਦੇ ਬੰਦੇ ਇੱਥੇ ਬੱਚੇ ਪੈਦਾ ਹੁੰਦੇ ਆ ਤੇ ਉਹ ਸਿਟੀਜ਼ਨ ਨਹੀਂ ਬਣ ਸਕਦੇ ਹੈਗੇ। ਸੋ ਉਹਦੇ ਅਗੇਂਸਟ ਡਿਸੀਜਨ ਲਿਆ ਸੁਪਰੀਮ ਕੋਰਟ ਨੇ ਤੇ ਉਹ ਤੋਂ ਬਾਅਦ ਮੈਗਾ ਦੇ ਵਿੱਚ ਕਾਫੀ ਜ਼ਿਆਦਾ ਗੁੱਸਾ ਚੱਲ ਰਿਹਾ ਹੈਗਾ ਤੇ ਇੱਥੋਂ ਤੱਕ ਵੀ ਗੱਲ ਹੋ ਰਹੀ ਵੀ ਬਿੱਲ ਲੈ ਕੇ ਆਂਦਾ ਕਨਸਟੀਟਿਊਸ਼ਨ ਅਮੈਂਡ ਕੀਤਾ ਜਾਵੇ, ਪਰ ਉਹ 3/4 ਹੋਣਾ ਹੈ, ਬਹੁਤ ਹਾਰਡ ਆ। ਸੋ ਪਰ ਇੱਕ ਇਸ਼ੂ ਜ਼ਰੂਰ ਆ ਜਿਹੜਾ ਬਰਥ ਟੂਰਿਜ਼ਮ ਨੂੰ ਲੈ ਕੇ, ਉਹਦੇ ਉੱਤੇ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਸਖਤੀ ਕੀਤੀ ਜਾਊਗੀ। ਹੋ ਸਕਦਾ ਜੇ ਕੋਈ ਪ੍ਰੈਗਨੈਂਟ ਹੋਵੇ ਬੀਬੀ ਜਾਂ ਕੋਈ ਭੈਣ, ਉਹਨੂੰ ਵੀਜ਼ਾ ਨਾ ਦਿੱਤਾ ਜਾਵੇ ਤੇ ਜੇ ਇਹਦੇ ਬੱਚੇ ਦਾ ਉੱਥੇ ਜਾ ਕੇ ਜਨਮ ਹੋਣਾ ਆ, ਜੇ ਕੋਈ ਸੈਰ ਕਰਨ ਆ ਰਿਹਾ ਤੇ ਉਹ ਨਾ ਦਿੱਤਾ ਜਾਵੇ। ਸੋ ਇਸ ਤੋਂ ਬਿਨਾਂ ਇੱਕ ਜਿਹੜਾ ਅਗਲਾ ਡਿਸੀਜਨ ਸੀਗਾ ਉਹ ਟਰਾਂਸਜੈਂਡਰ ਐਥਲੀਟਸ ਨੂੰ ਲੈ ਕੇ ਸੀ। ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਸਟੇਟਸ ਤੇ ਡਿਪੈਂਡ ਕਰਦਾ ਆ ਵੀ ਉਹਨਾਂ ਨੇ ਬੈਨ ਕਰਨਾ ਆ ਜਾਂ ਨਹੀਂ। ਸੋ ਜੇ ਕੋਈ ਬੈਨ ਕਰਨਾ ਚਾਹੁੰਦਾ ਤੇ ਬੈਨ ਕਰ ਸਕਦੇ ਹੈਗੇ ਆ। ਤੇ ਤੀਸਰਾ ਸੀਗਾ ਇੱਕ ਵੀ ਕਿਹੜਾ ਕਿੰਨਾ ਮਨੀ ਤੁਸੀਂ ਜਿਹੜਾ ਸਪੈਂਡ ਕਰ ਸਕਦੇ ਹੈਗੇ ਆ। ਸੋ ਉਹਦੇ ਵਿੱਚ ਵੀ ਹੁਣ ਲਿਮਿਟ ਚੱਕ ਦਿੱਤੀ ਗਈ ਆ। ਕਹਿੰਦੇ ਵੀ ਇਹ ਤਾਂ ਕਨਸਟੀਟਿਊਸ਼ਨ ਦੇ ਅਗੇਂਸਟ ਆ, ਤੁਹਾਡਾ ਜਿਹੜਾ ਰਾਈਟ ਹੈਗਾ ਆ। ਸੋ ਕੋਈ ਵੀ ਬੰਦਾ, ਕੋਈ ਵੀ ਕੰਪਨੀ ਕਿਸੇ ਵੀ ਕੈਂਡੀਡੇਟ ਨੂੰ ਜਿੰਨੇ ਮਰਜ਼ੀ ਪੈਸੇ ਉਹਦੀ ਇਲੈਕਸ਼ਨ ਲਈ ਦੇ ਸਕਦਾ ਹੈ ਜੀ। ਅੱਜ ਜਿਹੜਾ ਇਸ ਦੇ ਵਿੱਚ ਨਾਲ ਦੇ ਨਾਲ ਹਰਜੋਤ ਸਿੰਘ ਜੀ, ਜਦ ਸੁਪਰੀਮ ਕੋਰਟ ਦੇ ਵੱਲੋਂ ਉਲਟ ਫੈਸਲਾ ਇਸ ਦੇ ਵਿੱਚ ਆਇਆ ਤਾਂ ਹੋਰ ਵੀ ਬਹੁਤ ਕੁਛ ਅੱਗੇ ਜਿਹੜਾ ਚੱਲਿਆ। ਡਿਪਾਰਟਮੈਂਟ ਆਫ ਜਸਟਿਸ ਨੇ ਬਰਥ ਟੂਰਿਜ਼ਮ ਦੀਆਂ ਜਿਹੜੀਆਂ ਸਕੀਮਸ ਆ, ਕਹਿੰਦੇ ਵੀ ਉਹਨੂੰ ਐਕਸਪਲੋਇਟ ਕੀਤਾ ਜਾ ਰਿਹਾ, ਉਸ ਦੀ ਦੁਰਵਰਤੋਂ ਲੋਕਾਂ ਦੁਆਰਾ ਕੀਤੀ ਜਾ ਰਹੀ ਆ। ਕਹਿੰਦੇ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਤੇ ਕ੍ਰਿਮੀਨਲ ਲਾਜ਼ ਦੀ ਉਲੰਘਣਾ ਇਸ ਦੇ ਕਰਕੇ ਹੋ ਰਹੀ ਆ। ਇਹ ਵੀ ਰਿਪੋਰਟ ਆ ਰਹੀ ਆ ਵੀ ਨਵਾਂ ਇੱਕ DOJ ਦਾ ਮੈਮੋ, ਡਿਪਾਰਟਮੈਂਟ ਆਫ ਜਸਟਿਸ ਦਾ ਮੈਮੋ ਐਂਕਰ ਬੇਬੀਜ਼ ਨੂੰ ਲੈ ਕੇ 30 ਜੂਨ 2026 ਦਾ ਅੱਜ ਇਹ ਘੱਲਿਆ ਗਿਆ ਹੈਗਾ ਆ। ਕਹਿੰਦੇ ਵੀ ਜਿਹੜੇ ਫੈਡਰਲ ਪ੍ਰੋਸੀਕਿਊਟਰਸ ਆ ਉਹਨਾਂ ਨੂੰ ਆਖਿਆ ਗਿਆ ਵੀ ਭਾਈ ਪ੍ਰਾਇਓਰਿਟੀ ਦੇ ਉੱਤੇ ਹੁਣ ਤੁਹਾਡੇ ਇਹ ਕੇਸ ਹੋਣਗੇ ਜਿਹੜੇ ਫਰਾਡੂਲੈਂਟ ਬਰਥ ਟੂਰਿਜ਼ਮ ਸਕੀਮਾਂ ਜਿਹੜੀਆਂ ਚਲਾ ਰਹੇ ਆ। ਵੀ ਜਿੱਦਾਂ ਹਰਜੋਤ ਜੀ ਨੇ ਜ਼ਿਕਰ ਕੀਤਾ ਵੀ ਜੇ ਕੋਈ ਗਰਭਵਤੀ ਔਰਤ ਅਮਰੀਕਾ ਦੇ ਵਿੱਚ ਸਿਰਫ ਇਸ ਮਨਸ਼ਾ ਦੇ ਨਾਲ ਉਹ ਦਾਖਲ ਹੋ ਰਹੇ ਆ ਵੀ ਇੱਥੇ ਬੱਚੇ ਦਾ ਜਨਮ ਹੋਵੇ ਤਾਂ ਉਹ US ਸਿਟੀਜ਼ਨ ਬਣ ਸਕੇ, ਕਹਿੰਦੇ ਵੀ ਉਹਨਾਂ ਨੂੰ ਹੁਣ ਪ੍ਰੋਸੀਕਿਊਟ ਕੀਤਾ ਜਾ ਸਕਦਾ ਆ। ਕਹਿੰਦੇ ਵੀ ਉਹਨਾਂ ਨੇ ਪ੍ਰੋਸੀਕਿਊਟਰਸ ਨੂੰ ਕਿਹਾ ਵੀ ਕ੍ਰਿਮੀਨਲ ਸਟੈਚੂਜ਼ ਇਹਦੇ ਉੱਤੇ ਜਿਹੜੇ ਵੀ ਅਪਲਾਈ ਹੁੰਦੇ ਆ ਉਹ ਕੀਤੇ ਜਾਣ। ਵੀਜ਼ਾ ਫਰਾਡ, ਵਾਇਰ ਫਰਾਡ, ਮਨੀ ਲਾਂਡਰਿੰਗ, ਅਨਲawful use of identification document, aggravated identity theft, health care fraud, criminal forfeiture, ਇੱਦਾਂ ਦੇ ਜਿਹੜੇ ਕਹਿੰਦੇ ਵੀ ਤੁਸੀਂ ਸਟੈਚੂਜ਼ ਆ ਉਹਨਾਂ ਦੀ ਵਰਤੋਂ ਜਿਹੜੀ ਉਹ ਵਰਤ ਸਕਦੇ ਆ। ਮੈਮੋ ਨੇ ਵਿੱਚ ਇਹ ਤਾਂ ਨਹੀਂ ਕਿਹਾ ਵੀ ਜਿਹੜਾ ਚਾਈਲਡ ਬਰਥ ਆ, ਬੱਚੇ ਦਾ ਜਨਮ, ਉਹ ਇੱਕ ਕ੍ਰਾਈਮ ਹੈਗਾ ਆ, ਪਰ ਕਹਿੰਦੇ ਵੀ ਇਹ ਜਿਹੜੀ ਸਕੀਮ ਆ ਬੱਚੇ ਨੂੰ ਜਨਮ ਇੱਥੇ ਦੇਣ ਤੱਕ ਦੀ, ਉਹ ਸਾਰੀਆਂ ਚੀਜ਼ਾਂ ਨੂੰ ਕ੍ਰਾਈਮ ਦੇ ਅੰਦਰ ਲਿਆਂਦਾ ਜਾਵੇ ਤੇ ਉਸ ਨੂੰ ਪ੍ਰੋਸੀਕਿਊਟ ਉਸ ਹਿਸਾਬ ਦੇ ਨਾਲ ਕੀਤਾ ਜਾਵੇ, ਉਹਨਾਂ ਉੱਤੇ
ਕੇਸ ਚਲਾਏ ਜਾਣ। ਇਹੀ ਨਹੀਂ, ਅੱਜ ਇੱਕ ਜਿਹੜਾ ਹਰਜੋਤ ਸਿੰਘ ਜੀ ਨਵਾਂ ਪ੍ਰਪੋਜ਼ਲ ਜਿਹੜਾ ਆ ਉਹ ਵੀ ਲੈ ਆਂਦਾ ਗਿਆ ਹੈਗਾ ਆ। ਸੋ ਇਹਦੇ ਵਿੱਚ ਹੁਣ ਇਹ ਮਨਸ਼ਾ ਜਿਹੜੀ ਉਹ ਰੱਖੀ ਗਈ ਹੈਗੀ ਆ ਐਂਡੀ ਜਿਹੜੇ ਹੈਗੇ ਆ ਐਂਡੀ ਓਗਲਸ ਦੇ ਦੁਆਰਾ। ਉਹਨਾਂ ਨੇ ਇਹ ਜਿਹੜਾ ਰੱਖਿਆ ਆ, ਇੰਟਰੋਡਿਊਸ ਕੀਤਾ ਆ ਨਵਾਂ ਐਕਟ, Anchors Away Act, to ban certain pregnant women seeking birthright citizenship from entering the US. ਇਹ ਟੈਨੇਸੀ ਦੇ ਰਿਪਬਲਿਕਨ ਲਾਅਮੇਕਰ ਨੇ, ਇਹਨਾਂ ਨੇ ਐਂਕਰਸ ਅਵੇ ਐਕਟ ਅੱਜ ਪ੍ਰਪੋਜ਼ ਕੀਤਾ ਆ US ਸੁਪਰੀਮ ਕੋਰਟ ਦੇ ਇਹ ਉਲਟ ਆਇਸ ਚਾਈਲਡ ਜਿਹੜੇ ਸਿਟੀਜ਼ਨਸ਼ਿਪ ਬਰਥਰਾਈਟ ਸਿਟੀਜ਼ਨਸ਼ਿਪ ਦੇ ਉਲਟ ਆਏ ਫੈਸਲੇ ਤੋਂ ਬਾਅਦ ਦੇ ਵਿੱਚ। ਸੋ ਉਹ ਇਹ ਲੈਜਿਸਲੇਸ਼ਨ ਦੇ ਵਿੱਚ ਜੇ ਪਾਸ ਹੁੰਦਾ ਆ ਤਾਂ ਇਹਦੇ ਤਹਿਤ ਕਹਿੰਦੇ ਵੀ ਜਿਹੜੀ ਸਰਟਨ ਗਰਭਵਤੀ ਔਰਤਾਂ ਆ ਉਹਨਾਂ ਨੂੰ ਅਮਰੀਕਾ ਦੇ ਵਿੱਚ ਦਾਖਲਾ ਉਹਨਾਂ ਦਾ ਵਰਜਿਤ ਹੋ ਜਾਊਗਾ, ਉਹਨਾਂ ਨੂੰ ਰੋਕ ਦਿੱਤਾ ਜਾਊਗਾ ਵੀ ਜੇ ਉਹਨਾਂ ਨੂੰ ਸ਼ੱਕ ਆ ਵੀ ਇਹ ਬਰਥ ਟੂਰਿਜ਼ਮ ਦੇ ਅੰਡਰ ਆ ਰਿਹਾ ਹੈਗਾ ਆ। ਇਹੀ ਨਹੀਂ, ਆਪਾਂ ਆਲਰੇਡੀ ਦੇਖ ਰਹੇ ਹਾਂ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਪਹਿਲਾਂ ਵੀ ਜਿਹੜੀ ਲੀਗਲ ਇਮੀਗ੍ਰੇਸ਼ਨ ਦੇ ਹੋਰ ਰਸਤੇ ਸੀ ਜਿਨ੍ਹਾਂ ਵਿੱਚ EB2 ਜਾਂ EB5 ਵੀਜ਼ਾਸ ਆ ਉਹਨਾਂ ਦੇ ਉੱਤੇ ਰੋਕ ਲਾ ਕੇ ਰੱਖੀ ਹੈ ਜਾਂ ਪੌਜ਼ ਲਾ ਕੇ ਰੱਖੀ ਹੈਗੀ ਆ। ਸੋ ਇਸੇ ਦੇ ਨਾਲ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਜਿਹੜਾ ਨਵਾਂ ਰੂਲ ਜੋ ਕਿ USCIS ਨੂੰ ਇਹ ਪਾਵਰ ਦਿੰਦਾ ਆ ਵੀ ਉਹ ਐਪਲੀਕੇਸ਼ਨਸ ਨੂੰ ਰਿਜੈਕਟ ਕਰ ਸਕਦਾ ਆ ਜਿਹਦੇ ਵਿੱਚ ਟੈਕਨੀਕਲ ਐਰਰਸ ਆ, ਤੁਸੀਂ ਸਾਈਨ ਕਰਨਾ ਭੁੱਲ ਗਏ, ਗਲਤ ਸਾਈਨ ਕਰਤੇ, ਉਹਦੇ ਵਿੱਚ ਕਿਸੇ ਵੀ ਤਰੀਕੇ ਦੀ ਕੋਈ ਤੁਹਾਡੇ ਫਾਰਮ ਦੇ ਵਿੱਚ ਗਲਤੀ ਰਹਿ ਗਈ ਤਾਂ ਉਸ ਆਧਾਰ ਦੇ ਉੱਤੇ ਵੀ ਤੁਹਾਡੀ ਐਪਲੀਕੇਸ਼ਨ ਰੱਦ ਕੀਤੀ ਜਿਹੜੀ ਉਹ ਜਾ ਸਕਦੀ ਆ। ਸੋ ਸੁਪਰੀਮ ਕੋਰਟ ਦੇ ਬਰਥਰਾਈਟ ਸਿਟੀਜ਼ਨਸ਼ਿਪ ਦੇ ਫੈਸਲੇ ਆਉਣ ਤੋਂ ਬਾਅਦ ਦੇ ਵਿੱਚ ਆਲਰੇਡੀ ਆਪਾਂ ਹਿਲਜੁਲ ਜਿਹੜੇ ਬਿਊਰੋਕ੍ਰੈਟਿਕ ਤੌਰ ਦੇ ਉੱਤੇ ਤੇ ਲੈਜਿਸਲੇਟਿਵ ਤੌਰ ਦੇ ਉੱਤੇ ਜਿਹੜੀ ਉਹ ਦੇਖਣੀ ਸ਼ੁਰੂ ਕਰ ਚੁੱਕੇ ਆ। ਰਿਪਰੈਜ਼ੈਂਟੇਟਿਵ ਐਂਡੀ ਓਗਲਸ ਦੇ ਦੁਆਰਾ ਐਂਕਰਸ ਜਿਹੜਾ ਅਵੇ ਐਕਟ ਉਹ ਔਰਤਾਂ, ਗਰਭਵਤੀ ਔਰਤਾਂ ਨੂੰ ਇੱਥੇ ਅਮਰੀਕਾ 'ਚ ਦਾਖਲ ਹੋਣ ਤੋਂ ਰੋਕਣਾ, ਖਾਸ ਕਰਕੇ ਜੇ ਬਰਥ ਟੂਰਿਜ਼ਮ ਦੇ ਨਾਲ ਜੁੜੀਆਂ ਦੇਖੀਆਂ ਜਾਂਦੀਆਂ। ਡਿਪਾਰਟਮੈਂਟ ਆਫ ਜਸਟਿਸ ਦਾ ਨਵਾਂ ਮੈਮੋ ਵੀ ਉਹਨਾਂ ਲੋਕਾਂ ਦੇ ਉਲਟ ਕਾਰਵਾਈ ਕੀਤੀ ਜਾਵੇ, ਪ੍ਰੋਸੀਕਿਊਟ ਕੀਤਾ ਜਾਵੇ, ਉਹਨਾਂ ਨੂੰ ਜੇਲ੍ਹ ਕੀਤੀ ਜਾਵੇ, ਉਹਨਾਂ ਨੂੰ ਕ੍ਰਾਈਮ ਦੇ ਵਿੱਚ ਕਨਵਿਕਟ ਕੀਤਾ ਜਾਵੇ ਜਾਂ ਉਹਨਾਂ ਨੂੰ ਇੰਡਾਈਟ ਕੀਤਾ ਜਾਵੇ ਜੇ ਉਹਨਾਂ ਦੇ ਉੱਤੇ ਕਿਸੇ ਤਰੀਕੇ ਦਾ ਇਹ ਸ਼ੱਕ ਆ ਵੀ ਉਹ ਬਰਥ ਟੂਰਿਜ਼ਮ ਦੇ ਸਕੀਮਾਂ ਦੇ ਨਾਲ ਜਿਹੜੇ ਉਹ ਜੁੜੇ ਹੋਏ ਆ। ਸੋ ਜਿੱਦਾਂ ਹਰਜੋਤ ਜੀ ਨੇ ਕਹਿ ਸਕਦੇ ਵੀ ਜਿਸਟ ਇਸ ਪੂਰੇ ਮਾਮਲੇ ਦੀ ਕੱਢ ਕੇ ਦੱਸ ਦਿੱਤੀ ਵੀ ਉਹ ਕਾਫੀ ਕੰਮ ਔਖਾ ਹੋਊਗਾ, ਖਾਸ ਕਰਕੇ ਉਹਨਾਂ ਪਰਿਵਾਰਾਂ ਦੇ ਲਈ, ਉਹਨਾਂ ਔਰਤਾਂ ਦੇ ਲਈ ਜਿਹੜੇ ਇੱਥੇ ਪਰਮਾਨੈਂਟ ਨਹੀਂ ਆ ਜਾਂ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਆ ਜਾਂ ਇਮੀਗ੍ਰੈਂਟ ਵੀਜ਼ੇ ਦੇ ਉੱਤੇ ਇੱਥੇ ਨਹੀਂ ਹੈਗੇ ਤੇ ਉਹਨਾਂ ਨੂੰ ਇਹ ਸ਼ੱਕ ਆ ਵੀ ਇਹ ਸਿਰਫ ਇੱਕ ਬੱਚੇ ਨੂੰ ਜਨਮ ਦੇਣ ਦੇ ਲਈ ਅਮਰੀਕਾ 'ਚ ਦਾਖਲ ਹੋਣਾ ਚਾਹ ਰਹੇ ਆ। ਸੋ ਉਹਨਾਂ ਦੇ ਲਈ ਇਹ ਕੰਮ ਹੋਣਾ, ਵੀਜ਼ਾ ਮਿਲਣਾ ਜਾਂ ਇੱਥੇ ਆਉਣਾ ਖਾਸਾ ਮੁਸ਼ਕਲ ਹੋ ਜਾਵੇਗਾ। ਅੱਜ GOP ਨੂੰ ਜਾਣੀ ਕਿ ਰਿਪਬਲਿਕਨ ਪਾਰਟੀ ਨੂੰ ਕਾਫੀ ਵੱਡਾ ਝਟਕਾ ਲੱਗਾ ਜਿਹਦੇ ਕਰਕੇ 13 ਜਿਹੜੇ ਕਾਂਗਰਸਮੈਨ ਆ ਉਹ ਕਹਿੰਦੇ ਵੀ ਅਸੀਂ ਸੇਵ ਅਮਰੀਕਾ ਐਕਟ ਦੇ ਹੱਕ ਦੇ ਵਿੱਚ ਨਹੀਂ ਹੈਗੇ। ਸੋ ਜਦੋਂ ਜਿਹੜੇ ਹਾਊਸ ਸਪੀਕਰ ਆ ਉਹਨਾਂ ਨੂੰ ਲੱਗਾ ਵੀ ਸਾਡਾ ਬਿੱਲ ਪਾਸ ਨਹੀਂ ਹੋ ਸਕਦਾ ਤੇ ਉਹਨਾਂ ਨੇ ਇਹ ਬਿੱਲ ਫਿਰ ਲਿਆਂਦਾ ਨਹੀਂ ਕਿਉਂਕਿ ਜੋ 224 ਦੇ ਮੁਕਾਬਲੇ 298 ਜਿਹੜੇ ਕਾਂਗਰਸਮੈਨ ਆ ਰਹੇ ਸੀ। ਸੋ ਇਹ ਫੇਲ ਹੋਣਾ ਸੀ। ਮਾਈਕ ਜੌਨਸਨ ਜੋ ਹੈਗੇ ਆ ਹਾਊਸ ਸਪੀਕਰ ਲੁਜ਼ੀਆਨਾ ਤੋਂ, ਸੋ ਉਹਨਾਂ ਨੇ ਕਿਹਾ ਵੀ ਜਿਹੜਾ ਸੇਵ ਅਮਰੀਕਾ ਐਕਟ ਆ ਸੋ ਇਹ ਪਾਸ ਹੋਣਾ ਨਹੀਂ ਹੈ ਤੇ ਹੁਣ ਜੋ ਕਾਂਗਰਸ ਉਹ ਰਿਸੈਸ ਹੋ ਗਈ ਆ। 4 ਜੁਲਾਈ ਦੀ ਛੁੱਟੀ ਆਣੀ ਆ, ਸੋ ਪਹਿਲਾਂ ਹੀ ਉਹ ਛੁੱਟੀ ਕਰਕੇ ਚਲੇ ਗਏ ਹੈਗੇ ਆ। ਸੋ ਬਹੁਤ ਕੁਛ ਹੋ ਰਿਹਾ ਸੀ ਸੇਵ ਅਮਰੀਕਾ ਐਕਟ ਦੇ ਨਾਲ। ਟਰੰਪ ਐਡਮਿਨਿਸਟ੍ਰੇਸ਼ਨ ਇਹ ਕਹਿੰਦਾ ਸੀ ਵੀ ਜੇ ਤੁਸੀਂ ਜਿਹੜਾ ਹਾਊਸਿੰਗ ਬਿੱਲ ਆ ਉਹਦੇ ਸਾਈਨ ਕਰਾਣੇ ਆ ਤੇ ਇਹਦੇ ਤੇ ਸਾਈਨ ਕਰੋ, ਪਰ ਇਹਦੇ ਨਾਲ ਫਿਰ ਡਿਫੈਂਸ ਬਿੱਲ ਵੀ ਜੋੜ ਦਿੱਤਾ ਗਿਆ। ਸੋ ਇਹ ਇੱਕ ਤਰ੍ਹਾਂ ਨਾਲ ਫੇਲਡ ਵੋਟ ਹੋਈ ਹੈਗੀ ਆ। ਸੋ ਉਹਦੇ ਕਰਕੇ ਅੱਜ ਜਿਹੜੀ ਕਾਂਗਰਸ ਆ ਉਹ ਅਰਲੀ ਰੀਸੈਸ ਕਰ ਗਈ। ਹੁਣ 4 ਜੁਲਾਈ ਤੋਂ ਬਾਅਦ ਦੇਖਦੇ ਆ ਵੀ ਇਹਦਾ ਕੀ ਬਣਦਾ ਹੈਗਾ। ਜੀ, ਛੁੱਟੀ ਦੇ ਘਾਲ ਦਿੱਤਾ ਹਰਜੋਤ ਸਿੰਘ ਜੀ ਡਰ ਦੇ ਮਾਰੇ। ਜਿਹੜੇ ਮਾਈਕ ਜੌਨਸਨ ਹੋਣਾ ਨੇ, ਮਾਈਕ ਜੌਨਸਨ ਉਸ ਟਾਈਮ ਪ੍ਰੈਸ ਕਾਨਫਰੰਸ ਇੱਕ ਕਰ ਰਹੇ ਸੀਗੇ, ਸ਼ਾਇਦ ਇਹਨਾਂ ਬਿੱਲਾਂ ਬੁੱਲਾਂ ਬਾਰੇ ਹੀ ਗੱਲ ਕਰ ਰਹੇ ਹੁਣ ਜਦੋਂ ਸੁਪਰੀਮ ਕੋਰਟ ਦਾ ਫੈਸਲਾ ਆਇਆ ਤੇ ਬੜੀ ਭੈੜੀ ਜੀ ਆਵਾਜ਼ ਇਹਨਾਂ ਨੇ ਜਿਹੜੀ ਉਹ ਕੱਢੀ ਉਸ ਟਾਈਮ ਤੇ ਵੀ ਵੀਡੀਓ ਦੇਖਣ ਜਿਹੜੀ ਉਹ ਲਾਇਕ। ਆਬਵੀਅਸਲੀ ਇਹਨਾਂ ਦੇ
ਹਿਸਾਬ ਦੇ ਨਾਲ ਫੈਸਲਾ ਜਿਹੜਾ ਉਹ ਨਹੀਂ ਆਇਆ। ਕੱਲ੍ਹ ਤਾਂ ਸੁਪਰੀਮ ਕੋਰਟ ਦੇ ਜਸਟਿਸ ਵੀ ਇਹਨਾਂ ਨੂੰ ਮਿਲ ਕੇ ਗਏ ਸੀਗੇ, ਕਲੈਰੈਂਸ ਥੋਮਸ, ਜਿਨ੍ਹਾਂ ਨੇ ਅੱਜ ਇਹ ਬਿਆਨ ਸੀਗਾ ਵੀ ਅੱਜ ਬੜਾ ਦੁਖਦ ਦਿਨ ਹੈਗਾ ਆ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਚਾਲੂ ਜਿਹੜੀ ਉਹ ਕਿਉਂ ਰਹਿ ਗਈ ਹੈਗੀ ਆ। ਉਧਰ ਜਿਹੜੇ ਜਸਟਿਸ ਨੀਲ ਗੌਰਸਚ ਆ, ਉਹਨਾਂ ਨੇ ਇਹ ਟਿੱਪਣੀ ਇਸ ਦੇ ਵਿੱਚ ਦਿੱਤੀ ਸੀਗੀ ਵੀ ਜਿਹੜੇ ਲੋਕ ਇੱਥੇ ਚਾਹੇ ਉਹਨਾਂ ਦਾ ਇਮੀਗ੍ਰੇਸ਼ਨ ਸਟੇਟਸ ਡਾਵਾਂਡੋਲ ਵੀ ਹੈਗਾ ਆ, ਪਰ ਜੇ ਉਹ ਪਰਮਾਨੈਂਟ ਲਾਈਕ ਕਾਈਂਡ ਆਫ ਕਿਸੇ ਪੱਕੇ ਥਾਂ ਦੇ ਉੱਤੇ ਰਹਿ ਰਹੇ ਆ, ਘਰ ਦੇ ਵਿੱਚ ਰਹਿ ਰਹੇ ਆ ਜਾਂ ਕੁਛ ਉਸ ਤਰੀਕੇ ਦੇ ਨਾਲ ਆ ਵੀ ਉਸ ਆਧਾਰ ਦੇ ਉੱਤੇ ਉਹਨਾਂ ਨੂੰ ਸਿਟੀਜ਼ਨ ਬਣ ਦਿੱਤਾ ਜਾਣਾ ਚਾਹੀਦਾ। ਜਿਓਗ੍ਰਾਫੀਕਲ ਲੋਕੇਸ਼ਨ ਦੇ ਕਰਕੇ ਹੀ ਜਿਹੜਾ ਉਹਨਾਂ ਨੂੰ ਸਿਟੀਜ਼ਨ ਨਾ ਜਿਹੜਾ ਉਹ ਨਿਆਣਿਆਂ ਨੂੰ ਬਣਾਇਆ ਜਾਵੇ। ਸੋ ਇਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਅੱਗੇ ਵੀ ਹੋਣ ਦੇ ਲਈ ਇਹਨਾਂ ਨੇ ਕੁਛ ਨਾ ਕੁਛ ਸੰਭਾਵੀ ਰਾਹ ਜਿਹੜੇ ਉਹ ਛੱਡੇ ਹੁੰਦੇ ਆ। ਸੋ ਇਹ ਦੇਖਣਾ ਹੋਊਗਾ। ਟਰੰਪ ਉਹਨਾਂ ਨੇ ਤਾਂ ਉਦਾਂ ਅੱਜ ਕਿਹਾ ਸੀਗਾ ਵੀ ਹੁਣ ਸੁਪਰੀਮ ਕੋਰਟ ਦੇ ਵਿੱਚ ਤਾਂ ਇਹ ਹਾਰ ਗਿਆ ਆ, ਇਸ ਲਈ ਹੁਣ ਅਸੀਂ ਕਾਂਗਰਸ ਦੇ ਥਰੂ ਜਿਹੜਾ ਜਾਣ ਦੀ ਕੋਸ਼ਿਸ਼ ਕਰਾਂਗੇ। ਜਿੱਦਾਂ ਤੁਸੀਂ ਦੱਸਿਆ ਵੀ ਉਹਦੇ ਵਿੱਚ 3/4 ਬਹੁਮਤ ਦੀ ਜ਼ਰੂਰਤ ਆ ਹਾਲ ਦੀ ਘੜੀ, ਉਹ ਕਿਸੇ ਵੀ ਸੰਵਿਧਾਨਕ ਸੋਧ ਦੇ ਲਈ ਕਿਸੇ ਵੀ ਪਾਰਟੀ ਦੇ ਕੋਲ ਨਜ਼ਰ ਨਹੀਂ ਆ ਰਹੀ ਹੈਗੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕੋਨਮੀ ਨੂੰ ਜਿਹੜਾ ਉਹ ਲੈ ਕੇ, ਜੌਬ ਓਪਨਿੰਗਸ ਦੇ ਬਾਰੇ ਗੁੱਡ ਨੰਬਰਸ ਇਸ ਟਾਈਮ ਸਾਹਮਣੇ ਆਏ ਆ। ਮਈ ਮਹੀਨੇ ਦੇ ਵਿੱਚ ਉਮੀਦ ਦੇ ਨਾਲੋਂ ਜ਼ਿਆਦਾ ਜਿਹੜੀਆਂ ਜੌਬ ਓਪਨਿੰਗਸ ਆ ਉਹ ਨਜ਼ਰ ਆਈਆਂ। ਇਸ ਟਾਈਮ ਇਹ ਆંકੜਾ 7.6 ਮਿਲੀਅਨ ਨੰਬਰਸ ਦੇ ਉੱਤੇ ਟਿਕਿਆ ਹੋਇਆ ਆ। ਤੇ ਇਹ ਜਿਹੜੀਆਂ ਲੇਬਰ ਟਰਨਓਵਰ ਸਰਵੇ, ਜਿਹੜਾ ਜੌਲਟਸ ਸਰਵੇ ਹੁੰਦਾ ਆ, ਜੌਬ ਓਪਨਿੰਗ ਐਂਡ ਲੇਬਰ ਟਰਨਓਵਰ ਸਰਵੇ, BLS ਦੇ ਦੁਆਰਾ, ਬਿਊਰੋ ਆਫ ਲੇਬਰ ਸਟੈਟਿਸਟਿਕਸ ਦੇ ਦੁਆਰਾ, ਉਹ ਅੱਜ ਰਿਲੀਜ਼ ਕੀਤਾ ਗਿਆ ਹੈਗਾ। ਸੋ 7.3 ਮਿਲੀਅਨ ਓਪਨਿੰਗਸ ਮਈ ਮਹੀਨੇ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ। ਸੋ ਹੋਲਸੇਲ, ਟ੍ਰੇਡ, ਅਕਮੋਡੇਸ਼ਨ, ਫੂਡ ਸਰਵਿਸ ਦੇ ਵਿੱਚ ਕਹਿੰਦੇ ਵੀ ਜੌਬਸ ਨਜ਼ਰ ਆਈਆਂ ਹੈਗੀਆਂ। ਇੱਥੋਂ ਤੱਕ ਕਿ ਗਵਰਨਮੈਂਟ ਦਾ ਇਹ ਡਾਟਾ ਖੁਦ ਸ਼ੋ ਕਰਦਾ ਆ। ਹੈਲਥ ਕੇਅਰ ਤੇ ਫਾਈਨੈਂਸ ਦੇ ਵਿੱਚ ਜੌਬ ਘਟਣੀਆਂ ਸ਼ੁਰੂ ਹੋ ਚੁੱਕੀਆਂ ਆ, ਇਹ ਸਰਕਾਰੀ ਆંકੜਾ ਦੱਸ ਰਿਹਾ ਆ। ਕੁਇਟ ਰੇਟ ਵੀ ਲੋਕ ਜਿਹੜੀ ਜੌਬ ਛੱਡ ਰਹੇ ਆ ਉਹ 1.9% ਦੇ ਉੱਤੇ ਹੀ ਰਿਹਾ ਆ। ਹਾਇਰਿੰਗ ਰੇਟ ਉਹ 3.3% ਤੇ ਜਿਹੜੀਆਂ ਲੇਆਫਸ ਆ ਉਹ ਵਧੀਆਂ ਨੇ ਪਹਿਲਾਂ ਦੇ ਨਾਲੋਂ। ਜੌਬ ਕੱਟਸ ਹੁਣ ਪਿਛਲੇ ਕਈ ਚਿਰ ਤੋਂ 1 ਤੋਂ 1.2% ਦੇ ਵਿਚਾਲੇ ਜਿਹੜੀਆਂ ਉਹ ਚੱਲ ਰਹੀਆਂ ਹੈਗੀਆਂ ਆ। ਪਰ ਓਵਰਆਲ ਜੌਬਸ 7.6 ਮਿਲੀਅਨ ਜਿਹੜੀਆਂ ਜੌਬ ਓਪਨਿੰਗਸ ਆ ਉਹ ਅਮਰੀਕਾ ਦੇ ਵਿੱਚ ਇਸ ਮੌਕੇ ਹੈਗੀਆਂ ਆ। ਬਲੂਮਬਰਗ ਵਾਲੇ ਪ੍ਰੈਡਿਕਟ ਕਰ ਰਹੇ ਸੀ 7.3 ਹੋਣਗੀਆਂ, ਪਰ ਉਸ ਦੇ ਨਾਲੋਂ ਨੰਬਰ ਥੋੜਾ ਜਿਹਾ 0.3 ਵੱਧ ਆਇਆ ਹੈ। ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਨਾਈਕ ਵਰਗੀ ਕੰਪਨੀਆਂ ਸ਼ੂਜ਼ ਦੀ, ਉਹਨਾਂ ਨੇ ਕਿਹਾ ਵੀ ਸਾਡੀਆਂ ਚਾਹੇ ਸੇਲਸ 12% ਘਟ ਗਈਆਂ ਆ ਚਾਈਨਾ ਦੀ ਸੇਲਸ, ਪਰ ਉਹ ਪ੍ਰੋਫਿਟ 'ਚ ਆਈਆਂ। ਕਿਉਂ? ਉਹਨਾਂ ਨੂੰ $986 ਮਿਲੀਅਨ ਦਾ ਟੈਰਿਫ ਰਿਫੰਡ ਮਿਲਿਆ ਆ। ਆਮ ਲੋਕਾਂ ਨੂੰ ਕੋਈ ਨਹੀਂ ਮਿਲਿਆ ਜਿਨ੍ਹਾਂ ਨੇ ਜ਼ਿਆਦਾ ਪੈਸੇ ਦਿੱਤੇ ਆ। ਸੋ ਕੱਲੀ ਨਾਈਕ ਕੰਪਨੀ ਨੂੰ, ਨਾਈਕੀ ਨੂੰ 986 ਮਿਲੀਅਨ ਦਾ ਟੈਰਿਫ ਦਾ ਰਿਫੰਡ ਮਿਲਿਆ, ਜਿਹਦੇ ਕਰਕੇ ਉਹਨਾਂ ਦਾ ਜਿਹੜਾ ਗ੍ਰੋਸ ਮਾਰਜਿਨ ਆ 8.9% ਪਿਛਲੇ ਕੁਆਟਰ ਦੇ ਵਿੱਚ ਇਨਕਰੀਜ਼ ਹੋਇਆ ਹੈਗਾ ਆ। ਸੋ ਇੰਨੀ ਪ੍ਰੋਫਿਟ ਦੇ ਵਿੱਚ ਉਹ ਕੰਪਨੀ ਗਈ ਹੈਗੀ ਜੀ। ਮੁਲਕ ਦੇ ਜਿਹੜੇ ਹਰਜੋਤ ਸਿੰਘ ਜੀ ਲਾਅ ਮੇਕਰਸ ਆ ਉਹ ਆਪਣੀਆਂ ਕਰਤੂਤਾਂ ਨੂੰ ਲੁਕਾਉਣ ਦੇ ਲਈ ਤਕਰੀਬਨ ਸਾਰੇ ਜਿਹੜੇ ਉਹ ਕਈ ਵਾਰੀ ਇਕੱਠੇ ਹੋ ਜਾਂਦੇ ਆ। ਅੱਜ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਨੇ ਇੱਕ ਅਜਿਹਾ ਮੈਜਰ ਉਸ ਦੇ ਲਈ ਮੋਹਰੇ ਜਿਹੜਾ ਉਹ ਪ੍ਰਪੋਜ਼ਲ ਰੱਖਿਆ ਆ, ਜਿਹਦੇ ਨਾਲ ਜੇ ਉਹ ਪਾਸ ਹੋ ਜਾਂਦਾ ਆ ਤਾਂ ਕਹਿੰਦੇ ਵੀ ਉਹਦੇ ਵਿੱਚ ਇਹ ਜਨਤਕ ਇਨਫੋਰਮੇਸ਼ਨ ਕਰਨੀ ਪਊਗੀ ਵੀ ਕਿਹੜੇ ਹਾਊਸ ਮੈਂਬਰਸ ਨੇ ਟੈਕਸ ਪੇਅਰ ਮਨੀ ਵਰਤੀ ਆ ਆਪਣੇ ਸੈਕਸ਼ੂਅਲ ਮਿਸਕੰਡਕਟ ਚਾਰजेस ਜੋ ਉਹਨਾਂ ਦੇ ਉਲਟ ਲੱਗੇ ਸੀ ਉਹਨਾਂ ਨੂੰ ਸੈਟਲ ਕਰਨ ਦੇ ਲਈ। ਹਾਊਸ ਨੇ ਇਨਫੈਕਟ ਇਹ ਜਿਹੜਾ ਮੈਜਰ ਆ ਉਸ ਨੂੰ ਅਪਰੂਵ ਕਰ ਦਿੱਤਾ। ਹੁਣ ਇਸ ਦੇ ਉੱਤੇ ਇਵੈਂਚੁਅਲੀ ਆਉਂਦੇ ਸਮੇਂ ਦੇ ਵਿੱਚ ਵੋਟ ਹੋਊਗੀ, ਪਰ ਅੱਜ ਥਾਮਸ ਜੌਨਸਨ ਨੇ 2 ਹਫ਼ਤੇ ਪਹਿਲਾਂ ਜਿਹੜੇ ਲਾਅ ਮੇਕਰਸ ਆ ਉਹਨਾਂ ਨੂੰ ਛੁੱਟੀ ਕਰ ਦਿੱਤੀ, ਕਿਉਂਕਿ ਇਹਨਾਂ ਦੇ ਕੋਲ ਹੋਰ ਦੂਜੇ ਅਹਿਮ ਬਿੱਲਾਂ ਦੇ ਲਈ ਵੋਟ ਜਿਹੜੀ ਮੈਜੋਰਟੀ ਉਹ ਨਹੀਂ ਸੀਗੀ। ਸੋ ਜਿਹੜੇ ਰਿਪਰੈਜ਼ੈਂਟੇਟਿਵ ਥਾਮਸ ਮੈਸੀ ਆ ਉਹਨਾਂ ਨੇ ਇਸ ਰੈਜ਼ੋਲੂਸ਼ਨ ਦੇ ਵਿੱਚ ਇਹ ਆ ਡਾਇਰੈਕਟ ਕੀਤਾ ਆ ਜਿਹੜੀ ਹਾਊਸ ਐਥਿਕਸ ਕਮੇਟੀ ਆ ਤੇ ਆਫਿਸ ਆਫ ਕਾਂਗਰੈਸ਼ਨਲ ਵਰਕਪਲੇਸ ਰਾਈਟਸ ਜੋ ਹੈਂਡਲ ਕਰਦਾ ਇਹ ਕਲੇਮ ਮਿਸਕੰਡਕਟ ਦੇ, ਵੀ ਉਹ ਅਜਿਹੀ ਇਨਫੋਰਮੇਸ਼ਨ 60 ਦਿਨਾਂ ਦੇ ਵਿੱਚ ਲੈ ਕੇ ਆਉਣ। ਇਹ ਜਿਹੜਾ ਮਤਾ ਆ
ਸਰਬਸੰਮਤੀ ਦੇ ਨਾਲ ਜਿਹੜਾ ਉਹ ਪਾਸ ਹੋਇਆ। ਇੱਕ ਜਿਹੜੀ ਰਿਪਰੈਜ਼ੈਂਟੇਟਿਵ ਨੈਂਸੀ ਮੇਸ ਜਿਹੜੀ ਕਿ ਐਡਵੋਕੇਟ ਹੈਗੀ ਆ ਵਿਕਟਮਸ ਦੀ, ਜਿਹੜੀ ਕਹਿੰਦੀ ਵੀ ਮੈਂ ਐਡਵੋਕੇਟ ਹਾਂ ਸੈਕਸ਼ੂਅਲ ਹਰਾਸਮੈਂਟ ਤੇ ਅਸੌਲਟ ਦੇ ਵਿਕਟਮਸ ਦੀ, ਉਹਨੇ ਹਾਂ ਜਾਂ ਨਾ ਚ ਨਹੀਂ ਸਿਰਫ ਪ੍ਰੈਜ਼ੈਂਟ ਦੇ ਵਿੱਚ ਵੋਟ ਕੀਤੀ ਹੈਗੀ ਆ। ਥੋਮਸ ਮੈਸੀ ਦੇ ਇਹ ਜਿਹੜੇ ਐਫਰਟ ਉਸ ਟਾਈਮ ਦੇ ਉੱਤੇ ਆਏ। ਇਸ ਤੋਂ ਪਹਿਲਾਂ ਜਿਹੜੇ ਟੋਨੀ ਗੋਂਜ਼ਾਲਸ ਰਿਪਰੈਜ਼ੈਂਟੇਟਿਵ ਜਿਹੜੇ ਟੈਕਸਸ ਤੋਂ, ਤੇ ਐਰਿਕ ਸਵੈਲਵਲ ਜਿਹੜੇ ਡੈਮੋਕ੍ਰੇਟ ਕੈਲੀਫੋਰਨੀਆ ਤੋਂ, ਇਹਨਾਂ ਦੋਨਾਂ ਦੇ ਹੀ ਜਿਹੜੇ ਇਸ ਤਰੀਕੇ ਦੇ ਸੈਕਸ਼ੂਅਲ ਮਿਸਕੰਡਕਟ ਦੇ ਜਿਹੜੇ ਐਲੀਗੇਸ਼ਨਸ ਦੇ ਚੱਲਦਿਆਂ ਇਹਨਾਂ ਦੋਨਾਂ ਨੂੰ ਹੀ ਅਸਤੀਫੇ ਜਿਹੜੇ ਉਹ ਦੇਣੇ ਪਏ ਤੇ ਆਪਣੀ ਸੀਟ ਨੂੰ ਛੱਡਣਾ ਪਿਆ ਸੀਗਾ। ਸੋ ਹੁਣ ਇਸ ਦੇ ਨਾਲ ਇਹ ਪਤਾ ਲੱਗੇਗਾ ਵੀ ਕਿਹੜੇ ਹਾਊਸ ਦੇ ਜਿਹੜੇ ਮੈਂਬਰਸ ਆ ਜਿਨ੍ਹਾਂ ਉੱਤੇ ਸੈਕਸ਼ੂਅਲ ਮਿਸਕੰਡਕਟ ਦੇ ਐਲੀਗੇਸ਼ਨਸ ਲੱਗੇ ਆ ਤੇ ਉਹਨਾਂ ਨੇ ਟੈਕਸ ਪੇਅਰ ਮਨੀ ਵਰਤੀ ਆ ਉਹਨਾਂ ਨੂੰ ਬਾਹਰੋਂ ਬਾਹਰ ਸੈਟਲ ਕਰਨ ਦੇ ਲਈ। ਪਿਛਲੇ ਹਫ਼ਤਿਆਂ ਦੇ ਵਿੱਚ ਕੈਲ ਮੈਟਰਸ ਦੇ ਰੈਫਰੈਂਸ ਨਾਲ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਸਟੇਟ ਆਫ ਕੈਲੀਫੋਰਨੀਆ ਤੁਹਾਡਾ ਜਿਹੜਾ DMV ਦਾ ਰੈਕਡ ਆ ਉਹ ਸ਼ੇਅਰ ਕਰਨ ਜਾ ਰਿਹਾ ਆ ਆਊਟਸਾਈਡ ਨੈਟਵਰਕ ਦੇ ਨਾਲ। ਉਸ ਤੋਂ ਬਾਅਦ ਸਾਨੂੰ ਵੀ ਉਹਨਾਂ ਵੱਲੋਂ ਚਿੱਠੀ ਆਈ ਸੀ, DMV ਦੀ ਚਿੱਠੀ ਆਈ ਸੀ, ਸਟੇਟ ਦੀ ਚਿੱਠੀ ਆਈ ਸੀ ਵੀ ਤੁਸੀਂ ਝੂਠ ਖਬਰ ਦਿੱਤੀ ਆ। ਅੱਜ ਇਹ ਕਨਫਰਮ ਹੋ ਗਿਆ ਆ ਵੀ ਡਿਪਾਰਟਮੈਂਟ ਆਫ ਮੋਟਰ ਵਹੀਕਲ ਔਨ ਟਰੈਕ ਆ ਡਰਾਈਵਿੰਗ ਲਾਇਸੈਂਸ ਤੇ ਤੁਹਾਡਾ ਜਿਹੜਾ ਆਇਡੈਂਟੀਫਿਕੇਸ਼ਨ ਡਾਟਾ ਆ ਉਹ ਆਊਟਸਾਈਡ ਨੈਟਵਰਕ ਦੇ ਨਾਲ ਸ਼ੇਅਰ ਕਰਨ ਦੇ ਲਈ। ਸੋ ਬਹੁਤ ਸਾਰੇ ਜਿਹੜੇ ਇਮੀਗ੍ਰੈਂਟ ਐਡਵੋਕੇਟਸ ਆ ਉਹ ਕਹਿ ਰਹੇ ਆ ਵੀ ਇਹ ਬਹੁਤ ਗਲਤ ਹੈਗੀ ਆ ਤੇ ਇਹ ਅਨਆਥੋਰਾਈਜ਼ਡ ਜਿਹੜੇ ਇਮੀਗ੍ਰੈਂਟਸ ਆ ਉਹਨਾਂ ਨੂੰ ਐਕਸਪੋਜ਼ ਕਰੂਗੀ। ਇਹ ਜਿਹੜਾ ਨਵਾਂ ਕੈਲੀਫੋਰਨੀਆ ਦੇ ਵਿੱਚ ਹੁਣ ਬਿੱਲ ਪਾਸ ਹੋਇਆ ਨਾ, ਨਵਾਂ ਸਟੇਟ ਬਜਟ ਗੈਵਨ ਨਿਊਸਮ ਨੇ, ਉਹਦੇ ਵਿੱਚ $55 ਮਿਲੀਅਨ ਜਿਹੜਾ DMV ਨੂੰ ਦਿੱਤਾ ਗਿਆ ਆ ਜੋ ਕਿ ਡਾਟਾ ਸ਼ੇਅਰ ਕਰਨ ਦੇ ਲਈ ਜਿਹੜਾ ਆ ਇਹ ਸਾਰਾ ਕੁਝ ਬਣਾਉਣਾ ਹੈਗਾ ਆ। ਸੋ ਇਹ ਕੈਲ ਮੈਟਰਸ ਨੇ ਅੱਜ ਫਿਰ ਇਹ ਹੁਣ ਸਟੋਰੀ ਪੂਰੀ ਰਨ ਕੀਤੀ ਆ ਵੀ ਦੇਖੋ ਹੁਣ ਉਹ ਤੁਸੀਂ ਕਹਿੰਦੇ ਸੀ ਵੀ ਨਹੀਂ ਜੀ ਅਸੀਂ ਤਾਂ ਨਹੀਂ ਕਰ ਰਹੇ ਹੈਗੇ ਤੇ ਹੁਣ $55 ਮਿਲੀਅਨ ਦੇ ਰਹੇ। ਗਵਰਨਰ ਦੇ ਆਫਿਸ ਤੋਂ ਉਦੋਂ ਆਈ ਸੀ, ਕਹਿੰਦੇ ਜੀ ਇਹ ਇਨਫੋਰਮੇਸ਼ਨ ਠੀਕ ਨਹੀਂ ਆ, ਤੁਸੀਂ ਆਪਣੀ ਵੀਡੀਓ ਹਟਾ ਲਓ, ਤੁਸੀਂ ਇਹ ਹਟਾ ਲਓ। ਤੇ ਅਸੀਂ ਤਾਂ ਇਹੀ ਕਿਹਾ ਸੀ ਵੀ ਕੈਲ ਮੈਟਰ ਜਿਨ੍ਹਾਂ ਨੇ ਕੀਤੀ ਉਹਨਾਂ ਨੂੰ ਕਹਿ ਕੇ ਦੇਖੋ ਭਲਾ। ਉਹ ਤਾਂ ਬਿਲਕੁਲ ਕਹਿੰਦੇ ਵੀ ਅਸੀਂ ਬਿਲਕੁਲ ਠੀਕ ਆ, ਉਹਨਾਂ ਨੇ ਉਹਦਾ ਜਵਾਬ ਵੀ ਦਿੱਤਾ ਸੀ। ਸੋ ਸਾਡਾ ਜਵਾਬ ਵੀ ਕੈਲੀਫੋਰਨੀਆ ਦੇ ਗਵਰਨਰ ਦੇ ਆਫਿਸ ਨੂੰ ਇਹੀ ਸੀਗਾ ਵੀ ਇਹ ਤੁਸੀਂ ਵਾਕਿਆ ਕਰ ਰਹੇ ਆ। ਤੇ ਉਹ ਅਪ੍ਰੈਲ ਦੇ ਵਿੱਚ ਮੈਨੂੰ ਲੱਗਦਾ ਹਰਜੋਤ ਸਿੰਘ ਜੀ ਛਪੀ ਸੀ ਖਬਰ, ਤੇ ਹੁਣ 30 ਜੂਨ ਦੀ ਅੱਜ ਜਿਹੜੀ ਖਬਰ ਆ ਉਹਦੇ ਵਿੱਚ ਕੈਲ ਮੈਟਰਸ ਇਹ ਫੇਰ ਕਹਿ ਰਿਹਾ ਆ ਵੀ ਕੈਲੀਫੋਰਨੀਆ ਵਾਲੇ ਸ਼ੇਅਰ ਕਰਨਗੇ ਡਰਾਈਵਰ ਲਾਇਸੈਂਸ ਡਾਟਾ, ਵੀ ਜਿਹਦੇ ਨਾਲ ਕਹਿੰਦੇ ਵੀ ਉਹ ਜਿਹੜਾ ਡਰ ਸੀਗਾ ਵੀ ਅਨਆਥੋਰਾਈਜ਼ਡ ਇਮੀਗ੍ਰੈਂਟਸ ਨੂੰ ਐਕਸਪੋਜ਼ ਹੋ ਸਕਦੇ ਆ, ਪਰ ਆਪਣੇ ਮਿਲੀਅਨਸ ਆਫ ਡਾਲਰ ਦੀ ਜਿਹੜੀ ਫੰਡਿੰਗ ਆ ਉਸ ਨੂੰ ਬਚਾਉਣ ਖਾਤਰ ਜਿਹੜੀ ਫੈਡਰਲ ਫੰਡਿੰਗ ਆ ਇਹ ਜਿਹੜਾ ਡਾਟਾ ਆ ਉਹਨਾਂ ਦੇ ਨਾਲ ਸ਼ੇਅਰ ਕਰ ਰਹੇ ਆ। ਕੈਲੀਫੋਰਨੀਆ ਕੋਈ ਵਾਹਦ ਸੂਬਾ ਨਹੀਂ ਆ, ਦੂਜੇ ਸੂਬੇ ਵੀ ਇਹੀ ਕੁਛ ਜਿਹੜਾ ਨਾਲ ਦੇ ਨਾਲ ਕਰ ਰਹੇ ਹੈਗੇ ਆ। ਸੋ ਉਸ ਗੱਲ ਦੀ ਇੱਕ ਹਿਸਾਬ ਦੇ ਨਾਲ ਇਹ ਦੁਬਾਰਾ ਆਈ ਖਬਰ ਨੇ ਪੁਸ਼ਟੀ ਜਿਹੜੀ ਉਹ ਕਰ ਦਿੱਤੀ ਹੈਗੀ ਆ। ਸੋ ਦੂਸਰੇ ਪਾਸੇ ਦੇਖੋ ਹੁਣ ਬਜਟ ਪਾਸ ਕੀਤਾ ਤੇ ਬਜਟ ਦੇ ਵਿੱਚ ਜਿਹੜੀਆਂ ਲਾਇਬ੍ਰੇਰੀਜ਼ ਆ ਉਹਨਾਂ ਤੋਂ $5.5 ਮਿਲੀਅਨ ਦਾ ਕੱਟ ਕਰ ਦਿੱਤਾ ਹੈ। ਸੋ ਜਿਹੜੇ K through 12 ਬੱਚੇ ਆ ਲਾਇਬ੍ਰੇਰੀਜ਼ ਜਾਂਦੇ ਹੈਗੇ ਆ, ਸੋ ਉਹਨਾਂ ਦੇ ਲਈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਲਾਇਬ੍ਰੇਰੀਜ਼ ਆ ਉਹਨਾਂ ਦਾ ਸਮਾਂ ਘਟਾਇਆ ਜਾਊਗਾ ਜਾਂ ਉਹ ਬੰਦ ਵੀ ਹੋਣਗੀਆਂ। ਸੋ ਗ੍ਰੈਗ ਲੂਕਸ ਹੈਗੇ ਆ ਕੈਲੀਫੋਰਨੀਆ ਸਟੇਟ ਲਾਇਬ੍ਰੇਰੀ ਦੇ, ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਇਹ ਆਈਡੀਆ ਨਹੀਂ ਸੀ ਵੀ ਇਹ ਸਾਰਾ ਕੁਝ ਇਸ ਤਰ੍ਹਾਂ ਹੋਊਗਾ। 10,000 ਦੇ ਕਰੀਬ ਜਿਹੜੇ ਪਬਲਿਕ ਸਕੂਲਸ ਆ ਜਿਨ੍ਹਾਂ ਦੇ ਵਿੱਚ ਜੋ ਕਨੈਕਟਡ ਆ ਲਾਇਬ੍ਰੇਰੀਜ਼ ਦੇ ਨਾਲ, ਸੋ ਉੱਥੇ ਵੀ ਕੱਟ ਜਿਹੜਾ ਆ ਇਹ ਗੈਵਨ ਨਿਊਸਮ ਵੱਲੋਂ ਕੀਤਾ ਗਿਆ ਹੈ। ਜੀ। ਸੋ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਨੂੰ ਆਪਣੀ ਸ਼ਕਲ ਬਚਾਉਣ ਦੇ ਲਈ, ਮੂੰਹ ਬਚਾਉਣ ਦੇ ਲਈ ਇਹ ਕਹਿ ਰਹੇ ਆਖੇ ਜੀ ਜਿਹੜੇ ਫੈਡਰਲ ਫੰਡਸ ਕੱਟ ਕਰ ਰਹੇ ਆ ਉਹਨਾਂ ਦੀ ਭਰਪਾਈ ਕਰਨ ਲਈ ਅਸੀਂ ਬਿਲੀਅਨਸ ਆਫ ਡਾਲਰ ਇੱਧਰੋਂ ਉੱਧਰੋਂ ਦੂਜੇ ਪ੍ਰੋਗਰਾਮਾਂ ਚੋਂ ਕੱਟ ਕਰਕੇ ਤੇ ਉਧਰ ਜਿਹੜੇ ਉਹ ਲਾ ਰਹੇ ਹੈਗੇ ਆ। ਸੋ ਫੈਡਰਲ ਤੇ ਸਟੇਟ ਦੀ ਲੜਾਈ ਦੇ ਵਿੱਚ ਇਦਾਂ ਦੇ ਜਿਹੜੇ ਪ੍ਰੋਗਰਾਮ ਲਾਇਬ੍ਰੇਰੀਜ਼ ਵਾਲੇ ਉਹ ਵਿਚਾਰੇ ਜਿਹੜੇ ਉਹ ਪਛੜ ਕੇ ਰਹਿ ਗਏ ਹੈਗੇ ਆ। ਤੇ ਜਾਂਦੇ ਜਾਂਦੇ ਖਬਰਾਂ ਦਾ ਸਮਾਂ ਵੀ ਸਮਾਪਤ ਹੋਣ ਵਾਲੀ ਆ ਤੇ ਫੀਫਾ ਦੀ ਵੀ ਆਪਾਂ ਗੱਲਬਾਤ ਕਰਾਂਗੇ। ਅੱਜ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਵਿੱਚ ਬਹੁਤ ਵੱਡਾ ਭੂਚਾਲ ਆਇਆ, ਮੈਗਨੀਚਿਊਡ 6.0 ਦਾ 12:35 ਤੇ ਬਾਅਦ ਦੁਪਹਿਰ ਆਇਆ ਸੀ। ਮੈਕਸੀਕੋ ਦੀ ਜਿਹੜੀ ਬਾਹਾ ਕੈਲੀਫੋਰਨੀਆ ਸਟੇਟ ਹੈਗੀ ਆ, ਤੁਹਾਨੂੰ ਪਤਾ ਹੀ ਆ ਵੀ ਪਿਛਲੇ ਹਫ਼ਤਿਆਂ 'ਚ ਵੈਨਜ਼ੂਏਲਾ 'ਚ 2 ਵੱਡੇ ਭੂਚਾਲ ਆਏ ਆ। ਉਸ ਤੋਂ ਬਾਅਦ ਹੁਣ USA ਜਿਓਲੋਜੀਕਲ ਸਰਵੇ ਕਹਿ ਰਿਹਾ ਵੀ ਇਹ 6.0 ਮੈਗਨੀਚਿਊਡ ਦਾ ਭੂਚਾਲ ਸੀਗਾ ਜੋ ਬਾਹਾ ਕੈਲੀਫੋਰਨੀਆ ਸਰ ਇਸ ਏਰੀਏ ਦੇ ਵਿੱਚ ਫੀਲ ਕੀਤਾ ਗਿਆ ਹੈਗਾ ਆ।
ਲੱਕਲੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ। ਮੈਕਸੀਕੋ ਜਿਹੜਾ ਆ ਦੁਨੀਆ ਦਾ ਮੋਸਟ ਸਿਸਮਿਕਲੀ ਐਕਟਿਵ ਰੀਜਨ ਆ, ਜਿੱਥੇ ਕਹਿੰਦੇ ਵੀ ਇਹ 3 ਟੈਕਟੋਨਿਕ ਪਲੇਟਸ ਦੇ ਉੱਪਰ ਸੈਟਲਡ ਆ ਮੈਕਸੀਕੋ ਜਿਹੜਾ ਆ। ਸੋ ਇਹ ਇੱਥੇ ਬਹੁਤ ਭੂਚਾਲ ਆਉਂਦੇ ਆ ਮੈਕਸੀਕੋ 'ਚ। ਆਪਾਂ ਪਿਛਲੇ ਸਮਿਆਂ 'ਚ ਵੀ ਜਿਹੜੀਆਂ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਿੰਦੇ ਹਾਂ ਜੀ। ਫੀਫਾ ਦੇ ਅੱਜ ਰਾਊਂਡ ਆਫ 32 ਦੇ ਹੁਣ ਤੱਕ ਅੱਜ ਦੇ ਹੋਏ 2 ਮੈਚਾਂ ਦੇ ਵੇਰਵੇ ਇਸ ਪ੍ਰਕਾਰ ਆ ਜੀ। ਪਹਿਲਾ ਮੈਚ ਨਾਰਵੇ ਤੇ ਆਈਵਰੀ ਕੋਸਟ ਦੇ ਦਰਮਿਆਨ ਹੋਇਆ, ਜਿਸ ਵਿੱਚ ਨਾਰਵੇ ਨੇ 2-1 ਦੇ ਨਾਲ ਜਿੱਤ ਪ੍ਰਾਪਤ ਕੀਤੀ ਆ। ਜਿਹੜਾ ਨਾਰਵੇ ਦੇ ਵੱਲੋਂ ਪਹਿਲਾ ਜਿਹੜਾ ਗੋਲ ਆ ਐਂਟੋਨੀਓ ਨੂਸਾ ਦੇ ਦੁਆਰਾ 39ਵੇਂ ਮਿੰਟ ਦੇ ਵਿੱਚ ਕੀਤਾ ਗਿਆ, ਤੇ ਉਸ ਤੋਂ ਬਾਅਦ 'ਚ ਆਈਵਰੀ ਕੋਸਟ ਦੇ ਅਮਾਦ ਡਿਆਲੋ ਨੇ 74ਵੇਂ ਮਿੰਟ ਦੇ ਵਿੱਚ ਇੱਕ ਗੋਲ ਕਰਕੇ ਬਰਾਬਰੀ ਦੇ ਉੱਤੇ ਪਹੁੰਚੇ। ਪਰ 86ਵੇਂ ਮਿੰਟ ਦੇ ਵਿੱਚ ਨਾਰਵੇ ਦੇ ਸਟਾਰ ਅਰਲਿੰਗ ਹਾਲੈਂਡ ਨੇ ਜਿਹੜਾ ਗੋਲ ਕਰਕੇ ਨਾਰਵੇ ਨੂੰ 2-1 ਦੇ ਨਾਲ ਜਿਹੜਾ ਆ ਉਹ ਲੀਡ ਦੇ ਵਿੱਚ ਲਿਆਂਦਾ, ਜੋ ਕਿ ਉਹਨਾਂ ਦੀ ਲੀਡ ਬਰਕਰਾਰ ਰਹੀ ਤੇ ਇਵੈਂਚੁਅਲੀ ਰਾਊਂਡ ਆਫ 32 ਦਾ ਮੈਚ ਉਹਨਾਂ ਨੇ ਜਿਹੜਾ ਉਹ ਜਿੱਤ ਲਿਆ ਹੈਗਾ ਆ। ਸੋ ਜਿਹੜਾ ਅਰਲਿੰਗ ਹਾਲੈਂਡ ਆ ਉਸ ਨੇ ਹੁਣ ਤੱਕ 5 ਜਿਹੜੇ ਗੋਲ ਆ 3 ਮੈਚਾਂ ਦੇ ਵਿੱਚ ਕਰ ਦਿੱਤੇ ਹੈਗੇ ਆ। ਤੇ ਉਧਰ ਅੱਜ ਫਰਾਂਸ ਦਾ ਜਿਹੜਾ ਮੈਚ ਸਵੀਡਨ ਦੇ ਨਾਲ ਹੋਇਆ ਸੀ, ਫਰਾਂਸ ਨੇ 3-0 ਦੇ ਨਾਲ ਸਵੀਡਨ ਨੂੰ ਆਸਾਨੀ ਦੇ ਨਾਲ ਜਿਹੜਾ ਉਹ ਹਰਾ ਦਿੱਤਾ। ਕਿਲੀਅਨ ਮਬਾਪੇ ਨੇ 2 ਗੋਲ ਅੱਜ ਦੇ ਮੈਚ ਦੇ ਵਿੱਚ ਕੀਤੇ, 45ਵੇਂ ਤੇ 74ਵੇਂ ਮਿੰਟ ਦੇ ਵਿੱਚ ਫਰਾਂਸ ਵੱਲੋਂ। ਤੇ ਜਿਹੜਾ ਤੀਸਰਾ ਗੋਲ ਆ ਫਰਾਂਸ ਦੇ ਵੱਲੋਂ ਬ੍ਰੈਡਲੀ ਬਾਰਕੋਲਾ ਨੇ 53ਵੇਂ ਮਿੰਟ ਦੇ ਵਿੱਚ ਕੀਤਾ। ਤੇ ਫਰਾਂਸ ਇਸ ਸਾਲ ਜਿਹੜੀ ਆ ਉਹ ਵਰਲਡ ਕੱਪ ਜਿੱਤਣ ਵਾਲੀ ਟੀਮਾਂ ਦੇ ਵਿੱਚੋਂ ਇੱਕ ਉਸਦਾ ਨਾਮ ਮੰਨਿਆ ਜਿਹੜਾ ਹੋ ਜਾ ਰਿਹਾ ਆ। ਸੋ ਕਿਲੀਅਨ ਮਬਾਪੇ ਦੇ ਵੀ ਜਿਹੜੇ ਹੁਣ 6 ਗੋਲ ਇਸ ਟੂਰਨਾਮੈਂਟ ਦੇ ਵਿੱਚ ਹੋ ਚੁੱਕੇ ਆ। ਜੇ ਹੁਣ ਦੇਖਿਆ ਜਾਵੇ ਟੌਪ ਦੇ ਜਿਹੜੇ 5 ਪਲੇਅਰ ਨੇ, ਕਿਲੀਅਨ ਮਬਾਪੇ ਤੇ ਲਿਓਨਲ ਮੈਸੀ ਦੋਨਾਂ ਦੇ 6 ਗੋਲ, ਅਰਲਿੰਗ ਹਾਲੈਂਡ ਦੇ 5 ਗੋਲ, ਉਸਮਾਨੇ ਡੈਂਬਲੇ ਫਰਾਂਸ ਦਾ ਹੀ ਆਏ, ਇਹਦੇ 4 ਗੋਲ, ਤੇ ਵਿੰਸ ਜੂਨੀਅਰ 4 ਗੋਲ ਬ੍ਰਾਜ਼ੀਲ ਦੇ ਵੱਲੋਂ ਉਹ ਟੌਪ ਦੇ ਉੱਤੇ ਇਸ ਟਾਈਮ ਚੱਲ ਰਹੇ ਆ, ਜਿਨ੍ਹਾਂ ਨੂੰ ਗੋਲਡਨ ਬੂਟ ਇਵੈਂਚੁਅਲੀ ਮਿਲ ਸਕਦਾ ਆ। ਪਰ ਅੱਗੇ ਅਜੇ ਮੈਸੀ ਨੇ ਆਪਣਾ ਚੌਥਾ ਮੈਚ ਖੇਲਣਾ ਆ। ਮਬਾਪੇ ਨੇ ਜਿਹੜੇ ਉਹ 4 ਖੇਡੇ ਆ, ਤੇ ਈਵਨ ਹਾਲੈਂਡ ਨੇ ਵੀ, ਅਰਲਿੰਗ ਹਾਲੈਂਡ ਨੇ ਵੀ ਹੁਣ ਤੱਕ 3 ਮੈਚ ਹੀ ਜਿਹੜੇ ਉਹ ਖੇਡੇ ਸੀ। ਅੱਜ ਦਾ ਜਿਹੜਾ ਅਖੀਰਲਾ ਮੈਚ ਆ ਅੱਜ ਦੇ ਦਿਨ ਦਾ, ਇਹ ਮੈਕਸੀਕੋ ਤੇ ਇਕਵਾਡੋਰ ਦੇ ਵਿੱਚ ਸ਼ਾਮੀ 7 ਵਜੇ ਸ਼ੁਰੂ ਹੋਵੇਗਾ। ਕੱਲ ਇੰਗਲੈਂਡ ਦਾ ਮੁਕਾਬਲਾ ਕਾਂਗੋ ਦੇ ਨਾਲ, ਬੈਲਜੀਅਮ ਦਾ ਮੁਕਾਬਲਾ ਸੈਨੇਗਲ ਦੇ ਨਾਲ, ਤੇ USA ਦਾ ਮੁਕਾਬਲਾ ਬੋਸਨੀਆ ਤੇ ਹਰਜ਼ੋਗੋਵੀਨਾ ਦੇ ਨਾਲ ਜਿਹੜਾ ਉਹ ਹੋਵੇਗਾ। ਤੇ ਇਸ ਦੇ ਨਾਲ ਹੀ ਜਿਹੜਾ ਆਪਾਂ ਮਾਰਕੀਟ ਦੇ ਬਾਰੇ ਹਰਜੋਤ ਸਿੰਘ ਜੀ ਦੱਸਦੇ ਜਾਈਏ, ਅੱਜ ਮਾਰਕੀਟ ਦੇ ਵਿੱਚ ਕੀ ਅਪ ਐਂਡ ਡਾਊਨ ਜਿਹੜਾ ਹੋ ਰਿਹਾ। ਡਾਓ ਜੋਨ ਅੱਜ 136 ਪੁਆਇੰਟ ਵੱਧ ਕੇ 52,319 ਦੇ ਉੱਤੇ ਬੰਦ ਹੋਇਆ। S&P 59 ਪੁਆਇੰਟ ਵੱਧ ਕੇ 7499, ਨੈਸਡੈਕ 394 ਪੁਆਇੰਟ ਵੱਧ ਕੇ 26,214 ਦੇ ਉੱਤੇ। ਸੋਨੇ ਦਾ ਭਾਅ 4,000 ਤੇ $7 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $70 ਪ੍ਰਤੀ ਬੈਰਲ। 10 year yield 4.45%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 58,482, ਅਥੀਰੀਅਮ 1568 US$ ਦੇ ਬਰਾਬਰ ਚੱਲ ਰਿਹਾ ਹੈ। ਕਰੰਸੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ, ਪਾਕਿਸਤਾਨ ਦੇ 278 ਰੁਪਏ ਤੇ 40 ਪੈਸੇ, ਇੰਡੀਆ ਦੇ 94 ਰੁਪਏ ਤੇ 61 ਪੈਸੇ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।